ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਤੁਹਾਡਾ ਸੱਜਣ, ਤੁਹਾਡਾ ਭਰਾ, ਤੁਹਾਡਾ ਵੀਰ ਅਫਜ਼ਲ ਭੱਟੀ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਤੇ ਸਾਡੇ ਦੋਵਾਂ ਵੀਰਾਂ ਦੀ ਤਰਫੋਂ ਤਮਾਮ ਵੇਖਣ ਵਾਲਿਆਂ ਨੂੰ ਅਸਲਾਮ ਵਾਲੇਕੁਮ। ਨਾਜ਼ਰੀਨ, ਥੋੜ੍ਹੇ ਦਿਨ ਪਹਿਲੇ ਸਾਡੇ ਹਮਸਾਏ ਮੁਲਕ ਇੰਡੀਆ ਦੇ ਵਿੱਚ ਇੱਕ ਮਰੂਫ ਬਿਜ਼ਨਸਮੈਨ ਉਹਨੇ ਆਪਣੇ ਬੇਟੇ ਦੀ ਸ਼ਾਦੀ ਕੀਤੀ ਤੇ ਦੁਨੀਆ ਦੇ ਬੜੇ ਬੜੇ ਨਾਮ, ਬੜੇ ਬੜੇ ਲੈਜੈਂਡਸ ਉਹਨੇ ਆਪਣੇ ਮੁਲਕ ਹਿੰਦੁਸਤਾਨ ਦੇ ਵਿੱਚ ਬੁਲਾਏ ਔਰ ਉਹਨਾਂ ਲੋਕਾਂ ਦੇ ਨਾਲ ਲੋਕਾਂ ਨੇ ਤਸਵੀਰਾਂ ਬਣਾਈਆਂ, ਲੋਕਾਂ ਨੇ ਸੈਲਫੀਆਂ ਬਣਾਈਆਂ ਔਰ 2-3 ਦਿਨ 4 ਦਿਨ ਉਹ ਸਾਰੀ ਸ਼ਾਦੀ ਦੀ ਉਹ ਤਕਰੀਬਾਤ ਜਿਹੜੀਆਂ ਨੇ ਉਹ ਪੂਰੀ ਦੁਨੀਆ ਦੇ ਉੱਤੇ ਹੈਡਲਾਈਨਸ ਬਣੀਆਂ ਰਹੀਆਂ, ਮੀਡੀਆ ਦੀ ਉਹ ਜ਼ੀਨਤ ਬਣੀਆਂ ਰਹੀਆਂ। ਜਦਕਿ ਉਹਦੇ ਨਾਲ ਇਹ ਦੂਸਰਾ ਮੁਲਕ ਜਿਹਦੇ ਵਿੱਚ ਅਸੀਂ ਬੈਠੇ ਹੋਏ ਹਾਂ, ਸਾਡਾ ਪਿਆਰਾ ਪਾਕਿਸਤਾਨ, ਇੱਥੇ ਵੀ ਕੁਛ ਦਿਨਾਂ ਤੋਂ ਕੁਛ ਫੰਕਸ਼ਨ, ਕੁਛ ਪ੍ਰੋਗਰਾਮ ਚੱਲਦੇ ਪਏ ਨੇ। ਉਹ ਪ੍ਰੋਗਰਾਮ ਕੀ ਨੇ, ਉਹ ਫੰਕਸ਼ਨ ਕੀ ਨੇ, ਉਹ ਮੈਂ ਤੇ ਮੇਰਾ ਵੀਰ ਜੱਟ ਸਾਹਿਬ ਬੈਠ ਕੇ ਤੇ ਤੁਹਾਡੇ ਨਾਲ ਅੱਜ ਸਾਂਝੇ ਕਰਾਂਗੇ ਤੇ ਤੁਸੀਂ ਆਪਣੀ ਰਾਏ ਵੀ ਦੇਣੀ ਹੈ ਇਹਦੇ ਵਿੱਚ। ਜੱਟ ਸਾਹਿਬ ਮੇਰੇ ਵੀਰ ਤੇ ਆਪਣੀ ਰਾਏ ਬੜੇ ਅੱਛੇ ਤਰੀਕੇ ਨਾਲ ਦਿੰਦੇ ਨੇ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਤੇ ਉਹ ਬੜੇ ਅੱਛੇ ਤਰੀਕੇ ਨਾਲ ਮੈਨੂੰ ਵੀ ਸਮਝਾਉਂਦੇ ਨੇ ਤੇ ਆਪਣੇ ਵੇਖਣ ਵਾਲਿਆਂ ਨੂੰ ਵੀ। ਤੇ ਤੁਸੀਂ ਵੀ ਜ਼ਰਾ ਦੱਸਿਆ ਕਰੋ ਕਿ ਕਿਆ ਅਸੀਂ ਜਿਹੜੀ ਗੱਲ ਕਹਿ ਰਹੇ ਹਾਂ, ਅਸੀਂ ਜੋ ਕੁਝ ਬੋਲ ਰਹੇ ਹਾਂ, ਉਹ ਸੱਚ ਆ ਜਾਂ ਉਹ ਬਸ ਬਨਾਵਟੀ ਗੱਲਾਂ ਨੇ। ਤੇ ਜੱਟ ਸਾਹਿਬ, ਜਿਸ ਟਾਈਮ ਇੰਡੀਆ ਦੇ ਵਿੱਚ ਚੰਦ ਦਿਨ ਪਹਿਲੇ ਉਹ ਇੱਕ ਮਰੂਫ ਬਿਜ਼ਨਸਮੈਨ ਦੇ ਬੇਟੇ ਦੀ ਸ਼ਾਦੀ ਤੇ ਮਾਈਕਰੋਸਾਫਟ ਤੋਂ ਲੈ ਕੇ ਗੂਗਲ ਦਾ ਚੇਅਰਮੈਨ, ਵਟਸਐਪ ਦਾ CEO, ਸਾਰੇ ਲੋਕ ਉੱਥੇ ਆਏ, ਉਹਨਾਂ ਦੀਆਂ ਤਸਵੀਰਾਂ ਬਣੀਆਂ, ਵਾਇਰਲ ਹੋਈਆਂ। ਤੇ ਸੇਮ ਉਸੇ ਡਿਊਰੇਸ਼ਨ ਦੇ ਵਿੱਚ ਸਾਡੇ ਇਸ ਮੁਲਕ ਦੇ ਵਿੱਚ ਤਸਵੀਰਾਂ ਬਣਦੀਆਂ ਪਈਆਂ ਨੇ, ਸੈਲਫੀਆਂ ਬਣਦੀਆਂ ਪਈਆਂ ਨੇ, ਪਰ ਉਹ ਹੈ ਕਾਹਦੀਆਂ ਨੇ? ਸੁਣ ਕੇ ਤੇ ਮੇਰਾ ਖਿਆਲ ਆ ਤੁਹਾਡੀ ਰੂਹ ਜਿਹੜੀ ਆ ਨਾ ਉਹ ਕੰਬ ਜਾਏਗੀ ਔਰ ਤੁਸੀਂ ਮੇਰੀ ਗੱਲ ਦੇ ਨਾਲ ਇਤਫਾਕ ਕਰੋਗੇ। ਇਸ ਤਰ੍ਹਾਂ ਹੀ ਉਹ ਤਸਵੀਰਾਂ ਦੇ ਪਿਆਰੇ ਵੇਖਣ ਵਾਲਿਓ, ਆਟੇ ਦੇ ਥੈਲੇ ਚੁੱਕੇ ਹੋਏ ਨੇ। ਸਾਡੇ ਜ਼ਿਲ੍ਹੇ ਇੰਤਜ਼ਾਮੀਆ ਨੇ, ਸਾਡੀ ਹਕੂਮਤ ਦੇ ਨੁਮਾਇੰਦਿਆਂ ਨੇ, ਤੇ ਉਹ ਜਾ ਕੇ ਤੇ ਕਿਸੇ ਦਾ ਬੂਹਾ ਖੜਕਾਉਂਦੇ ਨੇ। ਅੱਗੋਂ ਇੱਕ ਬੇਵਾ, ਇੱਕ ਮਜ਼ਦੂਰ, ਇੱਕ ਬੇਬਸ, ਇੱਕ ਲਾਚਾਰ ਬਾਪ ਨਿਕਲਦਾ ਤੇ ਉਹਦੇ ਹੱਥ 'ਚ ਥੈਲਾ ਰੱਖਦੇ ਨੇ ਤੇ 50 ਲੋਕ ਉਹਦੀਆਂ ਤਸਵੀਰਾਂ ਬਣਾ ਰਹੇ ਹੁੰਦੇ ਨੇ। ਉਹ ਫੇਸਬੁੱਕ ਦੇ ਉੱਤੇ ਚੜ੍ਹ ਰਹੀਆਂ ਹੁੰਦੀਆਂ ਨੇ, ਉਹ ਇੰਟਰਨੈਟ ਦੇ ਉੱਤੇ ਵਾਇਰਲ ਹੋ ਰਹੀਆਂ ਹੁੰਦੀਆਂ ਨੇ। ਉਸ ਤੋਂ ਬਾਅਦ ਫਿਰ ਕਿਸੇ ਜਗ੍ਹਾ 'ਤੇ ਐਲਾਨ ਹੁੰਦਾ ਕਿ ਜੀ ਸਰਕਾਰ ਆਟਾ ਵੰਡਣ ਡਈ ਹੋਈ ਆ ਤੇ ਉੱਥੇ 100, 200, 400 ਲੋਕ ਜਾ ਕੇ ਲਾਈਨ 'ਚ ਲੱਗ ਜਾਂਦੇ ਨੇ। ਸਾਰਾ ਦਿਨ ਉਹ ਲਾਈਨ 'ਚ ਲੱਗ ਕੇ ਤੇ ਸ਼ਾਮ ਨੂੰ ਉਹਨਾਂ ਨੂੰ ਕਿਹਾ ਜਾਂਦਾ ਤੁਹਾਡਾ ਨਾਮ ਵਿੱਚ ਹੈ ਨਹੀਂ। ਤੇ ਜੱਟ ਸਾਹਿਬ, 76 ਸਾਲ ਦੀ ਤਰੱਕੀ ਮੁਬਾਰਕ ਹੋਏ ਕਿ ਤੁਹਾਡਾ ਹਮਸਾਇਆ ਅੱਜ ਦੁਨੀਆ ਦੀ ਮਹਿੰਗੀ ਤਰੀਨ ਇੱਕ ਬਿਜ਼ਨਸਮੈਨ ਸ਼ਾਦੀ ਕਰਕੇ ਤੇ ਪੂਰੀ ਦੁਨੀਆ ਦੀ ਜਿਹੜੀ ਇੱਕ ਇਕਾਨਮੀ ਦੇ ਜਿਹੜੇ ਲੋਕ ਮਾਸਟਰ ਮਾਈਂਡ ਨੇ ਉਹਨਾਂ ਨੂੰ ਬੁਲਾ ਕੇ ਸੈਲਫੀਆਂ ਲੈ ਰਿਹਾ ਤੇ ਤੁਸੀਂ ਆਪਣੀ ਇਸ ਕੌਮ ਨੂੰ ਸਾਹਮਣੇ ਕੈਮਰੇ ਦੇ ਕੀ ਕਰ ਰਹੇ ਹੋ? ਆਟੇ ਦੇ ਥੈਲੇ ਫੜਾ ਰਹੇ ਹੋ। ਥੋੜ੍ਹਾ ਸਾਰਾ ਮੈਨੂੰ ਸਮਝਾ ਦਿਓ। ਅਗਰ ਤੇ ਇਹੋ ਹੀ ਤਰੱਕੀ ਸੀ ਤੇ ਸਰ ਜੀ ਫਿਰ ਤੁਹਾਡੀ ਤਰੱਕੀ, ਤੁਹਾਨੂੰ ਮੁਬਾਰਕ। ਠੀਕ ਆ, ਸਾਡੇ ਗਰੀਬਾਂ ਨੂੰ ਕੋਈ ਰਸਤਾ ਦੱਸੋ, ਅਸੀਂ ਫਿਰ ਉਸ ਰਾਹ 'ਤੇ ਚੱਲੀਏ। ਬਹੁਤ ਸ਼ੁਕਰੀਆ ਬੜੀ ਸਾਹਿਬ। ਬੜੀ ਸਾਹਿਬ, ਪਹਿਲੀ ਗੱਲ ਤਾਂ ਇਹ ਵੇ ਕਿ ਸ਼ਰਮਨਾਕ, ਕਰਬਨਾਕ, ਅਲਮਨਾਕ, ਇਹ ਤਿੰਨੋਂ ਲਫ਼ਜ਼ ਮੇਰੇ ਨਾਜ਼ਰੀਨ ਦੇ ਨਾਲ ਗੱਲ ਕਰੋ। ਇਹ ਤਿੰਨੋਂ ਲਫ਼ਜ਼ ਛੋਟੇ ਨੇ ਇਸ ਸਾਰੀ ਸੂਰਤ ਹਾਲ ਦੇ ਉੱਤੇ। ਦੇਖੋ, ਜਿਹੜੇ ਤੁਸੀਂ ਬਿਜ਼ਨਸਮੈਨ ਦੀ ਗੱਲ ਕਰ ਰਹੇ ਹੋ ਨਾ, ਮਤਲਬ ਇਸ ਤੋਂ ਵੱਧ ਕੇ ਸ਼ਰਮ ਦੀ ਗੱਲ ਕੀ ਹੋਏਗੀ ਕਿ ਉਹ ਇਕੱਲਾ ਬਿਜ਼ਨਸਮੈਨ ਇੱਕ ਪਾਸੇ ਤੇ ਸਾਡਾ ਪੂਰਾ ਮੁਲਕ ਇੱਕ ਪਾਸੇ। ਠੀਕ ਹੈ। ਯਾਨੀ ਉਹਦੀ ਇਕਾਨਮੀ ਸਾਡੇ ਮੁਲਕ ਦੀ ਇਕਾਨਮੀ ਨਾਲ ਵੱਡੀ ਇਕਾਨਮੀ। ਠੀਕ ਹੈ। ਠੀਕ ਹੈ। ਨਹੀਂ, ਅਗਰ ਕਿਸੇ ਨੂੰ ਸਮਝ ਆਉਂਦੀ ਤਾਂ ਗੂਗਲ ਕਰਕੇ ਦੇਖ ਲੈ, ਇਹ ਕਿਸੇ ਕੋਲੋਂ ਕੋਈ ਸ਼ੈ ਨਹੀਂ ਲੁਕਾਉਂਦੀ। ਠੀਕ ਹੈ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਨਾ, ਮੈਂ ਤੁਹਾਨੂੰ 3 ਲਫ਼ਜ਼ ਕਹੇ ਨੇ, ਅਲਮਨਾਕ, ਕਰਬਨਾਕ, ਸ਼ਰਮਨਾਕ। ਠੀਕ ਹੈ। ਔਰ ਅੱਲਾ ਕਰੇ ਕਿ ਇਹ ਚੀਜ਼, ਇਹ ਜਿਹੜੇ ਇਸ ਟਾਈਮ ਨਮਰੂਦ, ਫਿਰੌਨ, ਸ਼ੱਦਾਦ ਬਣੇ ਫਿਰਦੇ ਨੇ ਜੀ, ਇਹਨਾਂ ਵਾਸਤੇ ਕਿਤੇ ਇਹ ਇਬਰਤਨਾਕ ਵੀ ਹੋਏ। ਆਮੀਨ। ਮੇਰੀ ਦੁਆ ਹੈ। ਆਮੀਨ। ਤੁਸੀਂ ਇਹ ਦੇਖੋ ਯਾਰ ਕਿ ਕਿਸੇ ਬੰਦੇ ਦੀ ਇੱਜ਼ਤ ਨਫਸ ਨੂੰ ਮਜਰੂਹ ਕਰਨਾ, ਔਰ ਇਹ ਕਿੰਨਾ ਬੜਾ ਤਕਲੀਫ ਦੇ ਅਮਲ ਹੈ ਕਿ ਇੱਕ ਬੰਦੇ ਨੂੰ ਤੁਸੀਂ ਜਾ ਕੇ ਥੈਲਾ ਫੜਾਉਣ ਦੇ, ਉਹਦੇ ਨਾਲ ਲੰਮੀ ਚੌੜੀ ਲਾਈਨ ਬਣਾ ਕੇ, ਚਲੋ ਤੁਸੀਂ ਮੋਟੀਵੇਸ਼ਨ ਦੇਣੀ ਹੋਏ ਨਾ, ਮੈਂ ਕਹਿੰਦਾ ਕੋਈ NGO ਹੋਏ ਨਾ, ਉਹਦੀ ਗੱਲ ਸਮਝ ਆਉਂਦੀ ਹੈ। ਕਿਉਂ? ਠੀਕ ਹੈ। ਉਹਨੇ ਮੋਟੀਵੇਟ ਕਰਨਾ ਕਿ ਦੇਖੋ ਜਨਾਬ, ਇਹ ਸਾਡੇ ਅਸੀਂ ਇਹਨਾਂ ਨੂੰ ਵੰਡੇ ਨੇ ਤਾਂ ਕਿ ਅੱਗੋਂ ਅਸੀਂ ਲੋਕਾਂ ਕੋਲੋਂ ਪੈਸੇ ਲੈ ਕੋਲ ਉਹਨਾਂ ਨੇ ਫੰਡ ਲੈਣਾ। ਠੀਕ ਹੈ। ਆਈ ਕੈਨ ਅੰਡਰਸਟੈਂਡ, ਮੈਂ ਸਮਝ ਸਕਦਾ ਕਿ ਠੀਕ ਹੈ। ਠੀਕ ਹੈ। ਯਾਰ ਸਰਕਾਰ ਜਿਹੜੀ ਸਾਡੇ ਹੀ ਪੈਸਿਆਂ ਦਾ, ਸਾਡੇ ਹੀ ਟੈਕਸ ਦੇ ਪੈਸਿਆਂ ਦਾ ਰਾਸ਼ਨ ਬਣਾ ਕੇ ਸਾਨੂੰ ਹੀ ਦੇਣਾ ਤੇ ਫਿਰ ਸਾਡੇ ਨਾਲ ਫੋਟੋ ਖਿਚਵਾਉਣ ਕਾਹਦੇ ਤੋਂ?
ਵਜ੍ਹਾ ਕੀ? ਵਜ੍ਹਾ ਇਹ ਵੇ ਕਿ ਬੇਸਿਕਲੀ ਨਾ ਖਾਂਦਾ, ਨੀਮ ਖਾਂਦਾ ਵੀ ਨਹੀਂ ਕਹਾਂਗਾ, ਨਾ ਖਾਂਦਾ ਲੋਕ, ਜਾਹਿਲ ਲੋਕ ਸਾਡੇ ਉੱਤੇ ਮੁਸਲਤ ਕੀਤੇ ਗਏ, ਬੌਣੇ ਲੋਕ ਨੇ, ਬੌਣੇ ਲੋਕ, ਵੱਡੀਆਂ ਸੀਟਾਂ ਤੇ ਬੌਣੇ ਲੋਕ। ਅੱਛਾ, ਹੁਣ ਮੈਂ ਤੁਹਾਨੂੰ ਮੋਟੀ ਜਿਹੀ ਇੱਕ ਗੱਲ ਦੱਸਾਂ, ਥੋੜਾ ਜਿਹਾ ਇਹਦਾ ਬੈਕਗਰਾਉਂਡ। ਪਾਕਿਸਤਾਨ ਤੇ ਹਿੰਦੁਸਤਾਨ ਜਦੋਂ ਵੱਖਰੇ ਵੱਖਰੇ ਹੋਏ ਨਾ ਜੀ, ਉਦੋਂ ਦੋ ਕੰਪਨੀਆਂ ਸਨ ਵੱਡੀਆਂ ਜੀ। ਇੱਕ ਦਾ ਨਾਂ ਸੀ ਟਾਟਾ ਜੀ, ਇੱਕ ਦਾ ਨਾਂ ਸੀ ਪੀਕੋ। ਜੀ, ਜੀ। ਪੀਕੋ ਪਾਕਿਸਤਾਨ ਦੇ ਹਿੱਸੇ 'ਚ ਆਈ ਤੇ ਟਾਟਾ ਜਿਹੜੀ ਹੈ ਨਾ ਉਹ ਇੰਡੀਆ ਦੇ ਹਿੱਸੇ 'ਚ ਆਈ। ਇੰਡੀਆ ਦੇ, ਭਾਰਤ ਦੇ। ਹਾਂਜੀ, ਭਾਰਤ। ਜੀ। ਤਰੱਕੀ ਦਾ ਤੁਸੀਂ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਕਿ ਅੱਜ ਪੀਕੋ ਦਾ ਨਾਮੋ ਨਿਸ਼ਾਨ ਕੋਈ ਨਹੀਂ। ਠੀਕ ਹੈ। ਤੇ ਟਾਟਾ ਦੁਨੀਆ ਜਾਣ ਦੀ ਹਰ ਸ਼ੈ ਬਣਾਉਣ ਲਈ, ਸੂਈ ਤੋਂ ਲੱਗ ਕੇ ਇਹ ਗੱਡੀਆਂ ਪੀਕੋ ਕਿਤੋਂ ਸਾਈਕਲਾਂ ਵਾਲੀ ਤੇ ਨਹੀਂ ਜਿਹੜੇ ਸਾਈਕਲ ਤੇ? ਨਹੀਂ, ਪੀਕੋ ਵੀ ਟਾਟਾ ਦੇ ਮੁਕਾਬਲੇ ਦੀ ਕੰਪਨੀ ਸੀ। ਠੀਕ। ਔਰ ਉਹ ਸੂਈ ਤੋਂ ਲੱਗ ਕੇ ਹਰ ਸ਼ੈ ਬਣਾਉਂਦੀ ਸੀ ਉਸ ਟਾਈਮ ਤੇ। ਠੀਕ ਹੈ। ਤੇ ਉਹ ਵੀ ਖਤਮ ਹੋ ਗਈ। ਠੀਕ ਹੈ। ਅੱਗੇ ਆ ਜਾਓ ਤੁਸੀਂ ਕਿ ਅਮੂਮੀ ਤੌਰ ਤੇ ਹੁੰਦਾ ਕਿ ਤੁਹਾਡੇ ਮੁਲਕ ਦੇ ਵਿੱਚ ਵਸਾਇਲ ਜ਼ਿਆਦਾ ਹੋਣ ਤੇ ਆਬਾਦੀ ਘੱਟ ਹੋਏ। ਜੀ। ਉਹ ਹੋਇਆ ਇੰਝ ਸੀ ਕਿ ਉਹਨਾਂ ਦੀ ਆਬਾਦੀ ਜ਼ਿਆਦਾ ਸੀ, ਵਸਾਇਲ ਘੱਟ ਸਨ। ਜੀ। ਸਾਡੇ ਵਸਾਇਲ ਜ਼ਿਆਦਾ ਸਨ, ਆਬਾਦੀ ਘੱਟ ਸੀ। ਜੀ। ਲੇਕਿਨ ਅੱਜ ਬਦਕਿਸਮਤੀ ਦੇ ਨਾਲ ਸਾਡੇ ਵਸਾਇਲ ਵੀ ਘੱਟ ਨੇ। ਜੀ। ਠੀਕ ਹੈ। ਆਬਾਦੀ ਵੀ ਚਲੋ ਜੋ ਹੈ ਸੋ ਹੈ। ਉਹਨਾਂ ਦੀ ਜ਼ਿਆਦਾ ਆਬਾਦੀ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਤਰੱਕੀ ਚੱਕੇ। ਜੀ। ਠੀਕ ਹੈ। ਯਾਨੀ ਜਿਨ੍ਹਾਂ ਨਾਲ ਸਾਡਾ ਮੁਕਾਬਲਾ ਸੀ ਜੀ, ਉਹ ਹੁਣ ਸਾਨੂੰ ਮੁਕਾਬਲੇ 'ਚ ਹੀ ਨਹੀਂ ਗਿਣਦੇ। ਬੰਦੇ ਵਾਸਤੇ ਨਾ ਦੇਖੋ, ਅਸੀਂ ਬੜਕਾ ਮਾਰਦੇ ਹਾਂ, ਫਿਰ ਤੁਸੀਂ ਕਹਿੰਦੇ ਹੋ ਦੂਸਰੇ ਪਾਸੇ ਨਾ ਜਾਓ, ਮੈਂ ਨਹੀਂ ਜਾਂਦਾ ਚਲ ਜੀ, ਕਿਉਂਕਿ ਉਧਰੋਂ ਵੀ ਸਾਨੂੰ ਡਰਾਇਆ। ਫਾਇਦਾ ਕੋਈ ਨਹੀਂ ਜੱਟ ਸਾਹਿਬ, ਫਾਇਦਾ ਕੋਈ ਨਹੀਂ। ਤੁਸੀਂ ਖੁਦ ਹੀ ਕਹਿੰਦੇ ਹੋ ਇਸ ਲੈਵਲ ਦੇ ਨਹੀਂ ਕਿ ਇਹਨਾਂ ਨੂੰ ਡਿਸਕਸ, ਫਾਇਦਾ ਕੋਈ ਨਹੀਂ ਹੈ। ਚਲੋ ਅਸੀਂ ਨਹੀਂ ਉਹਨਾਂ ਨੂੰ ਡਿਸਕਸ ਕਰ ਜੀ। ਲੇਕਿਨ ਮੈਨੂੰ ਇੱਕ ਗੱਲ ਦੱਸੋ ਯਾਰ, ਕਿ ਅਗਰ ਤੁਹਾਡਾ ਦੁਸ਼ਮਣ, ਤੁਸੀਂ ਉਹ ਕਹਿੰਦੇ ਮੈਂ ਤੇਰੇ ਨਾਲ ਲੜਨਾ ਜੀ, ਉਹ ਕਹਿੰਦਾ ਯਾਰ ਮੈਂ ਤੈਨੂੰ ਮੂੰਹ ਲਾਣਾ ਪਸੰਦ ਨਹੀਂ ਕਰਦਾ, ਮੈਂ ਤੈਨੂੰ ਇਸ ਕਾਬਲ ਹੀ ਨਹੀਂ ਸਮਝਦਾ ਕਿ ਤੈਨੂੰ ਮੂੰਹ ਲਾਇਆ ਜਾਏ, ਕਿ ਮਰ ਜਾਣ ਵਾਸਤੇ ਕਾਫੀ ਨਹੀਂ। ਇਸ ਟਾਈਮ ਸਾਊਦੀ ਅਰਬ ਜਿੰਨੇ ਦਾ ਤੇਲ ਵੇਚਣ ਡਿਆ ਨਾ, ਉਸ ਤੋਂ ਜ਼ਿਆਦਾ ਇੰਡੀਆ IT ਐਕਸਪੋਰਟ ਦੇ ਵਿੱਚ। ਠੀਕ ਹੈ। ਇਸੇ ਤਰ੍ਹਾਂ ਹੀ ਗੱਡੀਆਂ ਦੀ ਐਕਸਪੋਰਟ ਦੇ ਵਿੱਚ ਉਹ ਜਾਪਾਨ ਨੂੰ ਵੀ ਪਿੱਛੇ ਛੱਡ ਗਿਆ। ਕਿਆ ਇਹ ਸਾਡੇ ਵਾਸਤੇ ਸ਼ਰਮਨਾਕ ਨਹੀਂ ਕਿ ਅਸੀਂ ਜਿਹਦੇ ਨਾਲ ਦੌੜਨ ਡਏ ਹਾਂ, ਜਿਹਦੇ ਮੁਕਾਬਲੇ ਦੇ ਵਿੱਚ ਹਾਂ। ਮਾਜ਼ਰਤ ਨਾਲ ਜੱਟ ਸਾਹਿਬ, ਇਸੇ ਤਰ੍ਹਾਂ ਹੀ ਅਗਰ ਤੁਸੀਂ ਆਟੇ ਦੀ ਲੈਣ ਦੀ ਗੱਲ ਕਰੋ, ਮੈਂ ਇੰਟਰਰਪਟ ਕਰਨਾ, ਮੈਂ ਤੁਹਾਡੀ ਗੱਲ ਕੱਟਣਾ, ਤੁਹਾਡੀਆਂ ਗੱਲਾਂ ਬਹੁਤ ਵੱਡੀਆਂ ਨੇ, ਬਹੁਤ ਵੱਡੀਆਂ ਨੇ। ਲੇਕਿਨ ਭਾਈ ਮੇਰਾ ਸਵਾਲ, ਮੈਂ ਤੇ ਆਟੇ ਤੋਂ ਅੱਗੇ ਨਹੀਂ ਜਾ ਰਿਹਾ। ਠੀਕ ਹੈ, ਤੁਸੀਂ ਮੈਨੂੰ ਜਾਪਾਨ ਨਾ ਸੁਣਾਓ, ਤੁਸੀਂ ਮੈਨੂੰ ਉਹਦੀ ਮਈਸ਼ਤ ਨਾ ਸੁਣਾਓ। ਮੈਂ ਤੁਹਾਡੇ ਕੋਲੋਂ, ਮੈਂ ਇਸ ਸਵਾਲ ਦਾ ਜਵਾਬ ਆਪਣੇ ਕੋਲੋਂ ਵੀ ਲੈਣ ਦੀ ਕੋਸ਼ਿਸ਼ ਕੀਤੀ ਆ, ਮੈਨੂੰ ਨਹੀਂ ਮਿਲਿਆ। ਮੈਂ ਤੁਹਾਡੇ ਕੋਲ ਪੁੱਛ ਰਿਹਾ ਕਿ 76 ਸਾਲ ਦੇ ਬਾਅਦ ਅਸੀਂ ਅੱਜ, ਯਾਰ ਉਹ ਕਿਸੇ ਸਿਆਣੇ ਬੰਦੇ ਨੇ ਗੱਲ ਕਹੀ ਸੀ ਨਾ, ਉਹਨੇ ਕਿਹਾ ਸੀ ਨਾ ਕਿ ਕਿਸੇ ਵੀ ਮੁਆਸ਼ਰੇ ਨੂੰ ਗਰੀਬ ਰਹਿਣ ਦੇਣਾ ਔਰ ਉਹਦੀ ਥੋੜ੍ਹੀ ਥੋੜ੍ਹੀ ਮਦਦ ਕਰਦੇ ਰਹਿਣਾ, ਦਰਅਸਲ ਇਹ ਵੀ ਜ਼ੁਲਮ ਹੈ। ਔਰ ਇਹ ਜ਼ੁਲਮ ਕਰਨ ਵਾਲੇ ਜ਼ਾਲਮ ਲੋਕ ਸਾਡੇ ਹੁਕਮਰਾਨ। ਵਜ੍ਹਾ ਬੜੀ ਸਾਦਾ ਜੀ ਹੈ ਭੱਟੀ ਸਾਹਿਬ, ਇਹਦਾ ਕੋਈ ਲੰਮਾ ਚੌੜਾ ਸਵਾਲ ਦਾ ਜਵਾਬ ਐਸਾ ਨਹੀਂ ਹੈ ਕਿ ਜਿਹੜਾ ਸਾਡੇ ਕੋਲ ਨਹੀਂ ਹੈ, ਸਾਡੇ ਸਾਰਿਆਂ ਕੋਲ ਸਵਾਲ ਦਾ ਜਵਾਬ ਹੈ। ਉਹ ਜਵਾਬ ਇਹ ਵੇ ਕਿ ਇਹ ਸਾਨੂੰ ਰੱਖਣਾ ਹੀ ਉੱਥੇ ਇੱਕ ਚਾਹੁੰਦੇ ਨੇ ਕਿ ਤਾਂ ਕਿ ਅਸੀਂ ਇਹਨਾਂ ਦੇ ਤਾਹਯਾਤ ਮਹਿਕੂਮ ਰਹੀਏ, ਇਹਨਾਂ ਦੀਆਂ ਨਸਲਾਂ ਫਲਦੀਆਂ ਫੁੱਲਦੀਆਂ ਰਹਿਣ, ਪਲਦੀਆਂ ਰਹਿਣ, ਉਹੀ ਹੁਕਮਰਾਨੀ ਦਾ ਹੱਕ ਲੈ ਕੇ ਪੈਦਾ ਹੋਣ, ਔਰ ਸਾਡੇ ਬੱਚੇ ਜਿਹੜੇ ਨੇ ਉਹ ਮਹਿਕੂਮੀ ਦਾ ਹੱਕ ਲੈ ਕੇ ਪੈਦਾ ਹੋਣ। ਦੇਖੋ ਜੱਟ ਸਾਹਿਬ, ਮੈਂ ਇੱਕ ਛੋਟੀ ਸਾਰੀ ਅਰਜ਼ ਕਰਨਾ ਚਾਹੁੰਦਾ ਵਾਂ। ਉੱਪਰ ਜਿਹੜੀ ਰੂਲਿੰਗ ਕਲਾਸ ਆ, ਐਲੀਟ ਕਲਾਸ ਆ ਜੀ, ਤੁਸੀਂ ਮੇਰੀ ਗੱਲ ਨਾਲ ਪਤਾ ਨਹੀਂ ਇਤਫਾਕ ਕਰੋ ਕਿ ਨਹੀਂ ਕਰੋ, ਉਹਨਾਂ ਨੂੰ ਗਰੀਬ ਦੇ ਮਸਾਇਲ ਦਾ ਨਹੀਂ ਪਤਾ। ਠੀਕ ਕਹਿ ਰਹੇ। ਅੱਛਾ, ਉਹ ਜਿਸ ਟਾਈਮ ਉਹ ਉੱਥੇ ਆ ਕੇ ਬੈਠ ਗਏ ਨੇ, ਮੈਂ ਉਹਨਾਂ ਦੇ ਨਾਲ ਵੀ ਨਹੀਂ ਗਿਲਾ ਕਰਦਾ ਭਾਈ ਜੀ, ਸਾਡੀ ਇੰਨੀ ਔਕਾਤ ਨਹੀਂ ਹੈ। ਠੀਕ ਹੈ। ਹਕੀਕਤ ਇਹ ਹੈ ਕਿ ਸਾਡੀ ਇਹ ਔਕਾਤ ਨਹੀਂ ਹੈ ਜੀ। ਤੁਹਾਡੇ ਹਰ ਸੂਬੇ 'ਚ ਚੀਫ ਸੈਕਟਰੀ ਮੌਜੂਦ, ਬਿਲਕੁਲ ਠੀਕ, ਉਹਦੇ ਨੀਚੇ ਕਮਿਸ਼ਨਰਸ ਮੌਜੂਦ, ਬਿਲਕੁਲ ਠੀਕ, ਉਹਦੇ ਨੀਚੇ ਡਿਪਟੀ ਕਮਿਸ਼ਨਰਸ ਮੌਜੂਦ, ਸਹੀ, ਉਹਦੇ ਨੀਚੇ AC ਮੌਜੂਦ, ਸਾਰੇ ਨੇ। ਇਹ ਸਾਰੇ ਉਹ ਲੋਕ ਨੇ ਜਿਹੜੇ ਮੁਕਾਬਲੇ ਦੇ ਇਮਤਿਹਾਨਾਤ, ਬੜੀ ਬੜੀ ਮਿਹਨਤਾਂ, ਬੜੀਆਂ ਬੜੀਆਂ ਕਿਤਾਬਾਂ ਖੰਗਾਲ ਕੇ, ਬੜੀਆਂ ਬੜੀਆਂ ਚੀਜ਼ਾਂ ਤੋਂ ਬਾਅਦ ਇਹ ਸੀਟਾਂ 'ਤੇ ਬੈਠੇ ਨੇ। ਕਿਆ ਇਹ ਉਸ ਰੂਲਿੰਗ ਕਲਾਸ ਦੇ ਅੱਗੇ ਜੀ ਹਜ਼ੂਰੀ ਦੀ ਬਜਾਏ ਉਹਨਾਂ ਨੂੰ ਨਹੀਂ ਸਮਝਾ ਸਕਦੇ ਹੋ ਭਾਈ ਸਰ? ਮੇਰੇ ਜਿਹੜੇ ਲੋਕ ਨੇ, ਮੇਰੇ ਜਿਹੜੇ ਪਿੰਡਾਂ ਦੇ ਲੋਕ ਨੇ, ਉਹਨਾਂ ਦੀ ਇੱਜ਼ਤ ਨਫਸ ਮਜਰੂ ਹੁੰਦੀ ਹੈ ਇਹਨਾਂ ਚੀਜ਼ਾਂ ਨਾਲ। ਮੈਂ ਅਰਜ਼ ਕਰਨਾ, ਤੁਸੀਂ ਹੋ, ਤੁਸੀਂ ਇੱਕ ਆਮ ਆਦਮੀ ਹੋ, ਤੁਸੀਂ ਇੱਥੇ ਇਸ ਪਲੇਟਫਾਰਮ ਤੋਂ ਬਾਜ਼ ਔਕਾਤ ਐਸੇ ਮਸ਼ਵਰੇ, ਐਸੀ ਪਲੈਨਿੰਗਸ ਦਿੰਦੇ ਹੋ ਕਿ ਅਗਰ ਉਹਨਾਂ 'ਤੇ ਅਮਲ ਕੀਤਾ ਜਾਏ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਅਤੇ ਇਹ ਜਿਹੜੇ ਲੋਕਾਂ ਨੂੰ ਅਸੀਂ ਕਲਮਦਾਨ ਦੇ ਕੇ ਵੱਡੇ ਵੱਡੇ ਦਫ਼ਤਰ, ਵੱਡੀਆਂ ਸੈਲਰੀਆਂ, ਵੱਡੇ ਵੱਡੇ ਬੰਗਲੇ, ਵੱਡੀਆਂ ਵੱਡੀਆਂ ਗੱਡੀਆਂ, ਵੱਡੀਆਂ ਮੁਰਾਦ, ਇਹ ਉੱਥੇ ਬਰੀਫ ਨਹੀਂ ਕਰ ਸਕਦੇ। ਭੱਟੀ ਸਾਹਿਬ, ਇਹਦੇ ਵਿੱਚ ਮੈਂ ਨਾ ਇੱਕ ਗੱਲ ਦੇ, ਇੱਕ ਜੁਮਲੇ ਦੇ ਵਿੱਚ ਤੁਹਾਡੀ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਦੇਖੋ, ਜਿਹੜੇ ਸਮਾਜ ਦੇ ਅੰਦਰ ਵੱਡੀ ਗੱਡੀ ਇੱਜ਼ਤ ਦੀ ਅਲਾਮਤ ਹੋਏ,
ਜਿਹੜੇ ਸਮਾਜ ਦੇ ਅੰਦਰ ਬਹੁਤਾ ਪੈਸਾ ਚੌਧਰ ਦੀ ਅਲਾਮਤ ਹੋਏ, ਉਸ ਸਮਾਜ ਦੇ ਅੰਦਰ ਤੁਸੀਂ ਇਹ ਤਵੱਕੋ ਰੱਖੋਗੇ ਕਿ ਤੁਹਾਡਾ ਡੀਸੀ ਜਾਂ ਤੁਹਾਡਾ ਏਸੀ ਉਹ ਖਿਦਮਤ ਖਲਕ ਦੀ ਗੱਲ ਕਰੇਗਾ? ਮੈਂ ਨਹੀਂ ਸਮਝਦਾ। ਵਜ੍ਹਾ ਇਹ ਵੇ ਕਿ ਯਾਰ ਇਹਨਾਂ ਦੇ ਕਨਾਲਾਂ ਦੇ ਬੰਗਲੇ, ਜਦਕਿ ਜਿਨ੍ਹਾਂ ਲੋਕਾਂ ਦੀਆਂ ਤੁਸੀਂ ਮਿਸਾਲਾਂ ਦਿੰਦੇ ਹੋ ਨਾ ਕਿ ਯਾਰ ਉਹ ਅੱਗੇ ਨਿਕਲ ਗਏ, ਉਹਨਾਂ ਨੂੰ ਪੁੱਛੋ ਤੁਸੀਂ ਜਾ ਕੇ, ਉਹ ਅੱਜ ਵੀ ਫਲੈਟਾਂ 'ਚ ਰਹਿੰਦੇ ਨੇ ਭਾਈ, ਉਹ ਛੋਟੇ ਘਰਾਂ 'ਚ ਰਹਿ ਕੇ। ਔਰ ਦੂਸਰੀ ਮਾਜ਼ਰਤ ਨਾਲ ਇੱਕ ਹੋਰ ਗੱਲ ਤੁਹਾਨੂੰ ਥੋੜ੍ਹੀ ਜਿਹੀ ਹਟ ਕੇ ਲੱਗੇਗੀ, ਜਿਸ ਕਿਸਮ ਦਾ ਲਾਈਫ ਸਟਾਈਲ ਤੁਸੀਂ ਅਪਣਾਉਂਦੇ ਹੋ ਨਾ, ਤੁਹਾਡੀ ਉਸ ਕਿਸਮ ਦੀ ਥਿੰਕਿੰਗ ਹੋ ਜਾਂਦੀ, ਉਂਝ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ। ਅੱਜ ਤੁਸੀਂ ਛੋਟੇ ਘਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਓ, ਤੁਹਾਡੀ ਅਪਰੋਚ, ਤੁਹਾਡੀ ਸੋਚ ਚੇਂਜ ਹੋ ਜਾਏਗੀ। ਇਹੋ ਹੀ ਤੁਸੀਂ ਮਹੱਲਨੁਮਾ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਓ, ਤੁਸੀਂ ਫੀਲ ਇਹ ਕਰੋਗੇ ਕਿ ਜਿਵੇਂ ਭਾਈ ਇਹ ਬਾਕੀ ਜਿਹੜੀ ਹੈ ਨਾ ਆਵਾਮ ਨਹੀਂ, ਇਹ ਰਾਇਆ ਹੈ, ਠੀਕ ਹੈ। ਔਰ ਏਸੀ ਹੋਏ, ਡੀਸੀ ਹੋਏ, ਜਾਂ ਫਿਰ ਉੱਤੇ ਜਿਹੜੇ ਉਹ ਕਰਕੇ ਆਏ ਨੇ। ਮੈਂ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਜੀ, ਇਮਤਿਹਾਨ ਮੁਕਾਬਲੇ ਦੇ ਇਮਤਿਹਾਨ ਕੋਈ ਨਹੀਂ ਹੈ। ਉਹਦੀ ਵਜ੍ਹਾ ਮੈਨੂੰ ਯਾਦ ਹੈ ਚੰਗੀ ਤਰ੍ਹਾਂ, ਮੈਂ ਸਿੰਧ ਰਿਹਾ ਕੁਛ ਅਰਸਾ, ਉੱਥੇ ਨਾ ਇੱਕ ਬੰਦਾ ਬੜੇ ਮੋਹਤਬਰ ਤਰੀਕੇ ਨਾਲ ਗੱਲ ਕਰਨ ਲੱਗਾ, ਕਹਿੰਦਾ ਦੇਖੋ ਜੀ ਅਸੀਂ ਤੇ ਉਤੋਂ ਦੇਖ ਕੇ ਪੇਪਰ ਦੇ ਰਹੇ ਨੇ। ਮੈਂ ਸੋਚ ਕੇ ਮੈਂ ਯਾਰ ਅੱਛਾ, ਹੁਣ ਖੁਸ਼ ਸੀ ਇਸ ਗੱਲ 'ਤੇ। ਮੈਂ ਕਿਹਾ ਤੁਹਾਡਾ ਕੀ ਖਿਆਲ ਹੈ, ਤੁਹਾਡੇ ਜਿਹੜੇ ਹੁਕਮਰਾਨ ਨੇ ਜਾਂ ਜਿਹੜੇ ਹੈ ਇਮਤਿਹਾਨ ਲੈਣ ਵਾਲੇ ਨੇ ਜਾਂ ਜਿਹੜੇ ਇਸ ਨੂੰ ਕੰਟਰੋਲ ਕਰਦੇ ਨੇ, ਉਹਨਾਂ ਦੇ ਇਲਮ 'ਚ ਇਹ ਚੀਜ਼ ਨਹੀਂ ਹੈ? ਕਹਿੰਦੇ ਜੀ ਹੋਏਗੀ ਜੀ। ਤੇ ਮੈਂ ਕਿਹਾ ਕਦੇ ਸੋਚਿਆ ਕਿ ਉਹਨਾਂ ਨੇ ਇਸ ਚੀਜ਼ ਦਾ ਕਲਾ ਕਮਾ ਕਿਉਂ ਨਹੀਂ ਕੀਤਾ ਜਾਂ ਇਹਨੂੰ ਰੋਕਿਆ ਕਿਉਂ ਨਹੀਂ? ਕਹਿੰਦਾ ਨਹੀਂ ਪਤਾ। ਮੈਂ ਦੱਸ, ਉਹਦੀ ਵਜ੍ਹਾ ਇਹ ਵੇ ਕਿ ਉਹਨਾਂ ਦਾਨਿਸਤਾ ਤੌਰ 'ਤੇ ਤੁਹਾਨੂੰ ਮੁਕਾਬਲੇ ਦੀ ਦੌੜ 'ਚੋਂ ਬਾਹਰ ਰੱਖਣਾ। ਅਗਰ ਇਹ ਇੰਨਾ ਹੀ ਅੱਛਾ ਨਿਜ਼ਾਮੇ ਤਲੀਮ ਹੋਏ, ਇੰਨਾ ਹੀ ਅੱਛਾ ਇਹ ਸਿਸਟਮ ਹੋਏ ਜਿਹੜਾ ਤੁਹਾਨੂੰ ਅੱਛਾ ਲੱਗ ਰਿਹਾ, ਤਾਂ ਆਪਣੇ ਬੱਚੇ ਬਾਹਰ ਦੇ ਮੁਲਕਾਂ 'ਚ ਕਿਉਂ ਪੜ੍ਹਾਉਣ? ਠੀਕ, ਇੱਥੇ ਪੜ੍ਹਾਉਣ ਨਾ। ਉਹ ਤੁਸੀਂ ਮੁਕਾਬਲੇ ਦੇ ਵਿੱਚ ਆਉਂਦੇ ਹੀ ਨਹੀਂ ਹੋ। ਬੇਸਿਕਲੀ ਏਸੀ ਹੋਏ, ਡੀਸੀ ਹੋਏ, ਤੁਹਾਡੇ ਜਿੰਨੇ ਵੀ ਯੋਧਿਆਂ ਤੇ ਲੋਕ ਬੈਠੇ ਨੇ ਉਹ ਇਸੇ ਅਸ਼ਰਾਫੀਆ ਦੇ ਲੋਕ, ਠੀਕ, ਉਹ ਤੁਹਾਡੇ ਵਿੱਚੋਂ ਨਹੀਂ ਹੈ। ਰਾਈਟ, ਤੁਹਾਡੇ ਵਿੱਚੋਂ ਅਗਰ ਹੋਣਗੇ ਨਾ ਤੇ ਟਾਟ ਵਾਲੇ ਸਕੂਲ ਵਾਲਾ ਬੰਦਾ ਡੀਸੀ ਹੋਣਾ ਚਾਹੀਦਾ, ਟਾਟ ਵਾਲੇ ਸਕੂਲ ਵਾਲਾ ਬੰਦਾ ਏਸੀ ਹੋਣਾ ਚਾਹੀਦਾ। ਅਸੀਂ ਆਪਣਾ ਜਿਹੜਾ ਰੋਣਾ ਰੋਂਦੇ ਰਹਿੰਦੇ ਕਿ ਸਾਡੀ ਪੰਜਾਬੀ, ਸਾਡੀ ਮਾਂ ਬੋਲੀ ਸਾਡੇ ਕੋਲੋਂ ਖੋਲੇ ਗਏ। ਕਿਸੇ ਵੀ ਮੁਲਕ ਦੇ ਕਾਨੂੰਨ ਦੇ ਵਿੱਚ ਬੁਨਿਆਦੀ ਚੀਜ਼ ਇਹ ਹੁੰਦੀ ਕਿ ਤੁਹਾਡੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹੈ ਉਹ ਤੁਹਾਡੀ ਮਾਂ ਬੋਲੀ 'ਚ ਹੋਣੀ ਚਾਹੀਦੀ। ਠੀਕ ਹੈ। ਮੈਨੂੰ ਇਮਾਨਦਾਰੀ ਨਾਲ ਦੱਸੋ, ਇਹ ਜਿਹੜਾ ਮੁਕਾਬਲੇ ਦਾ ਇਮਤਿਹਾਨ ਹੁੰਦਾ ਇਹਦੇ ਵਿੱਚ ਤੁਸੀਂ ਉਰਦੂ ਦੇ ਵਿੱਚ ਵੀ ਮੁਕਾਬਲੇ ਦਾ ਇਮਤਿਹਾਨ ਦੇ ਸਕਦੇ ਹੋ? ਤੇ ਫਿਰ ਕਿਹੜਾ ਮੁਕਾਬਲਾ ਰਹਿ ਗਿਆ? ਤੁਹਾਡੀ ਤਿੰਨਾਂ ਸੂਬਿਆਂ ਨਾਲੋਂ ਵੱਡੀ ਆਬਾਦੀ ਪੰਜਾਬੀ ਹੈ, ਉਹਦਾ ਅਖਬਾਰ ਕੋਈ ਨਹੀਂ, ਉਹਦਾ ਨਿਸਾਬ ਕੋਈ ਨਹੀਂ, ਠੀਕ ਹੈ, ਚਲੋ ਉਹਨੂੰ ਵੀ ਛੱਡ ਦਿਓ। ਤੁਸੀਂ ਕੌਮੀ ਜ਼ੁਬਾਨ ਕਿਹੜੀ ਤੁਹਾਡੀ? ਉਰਦੂ। ਸੁਪਰੀਮ ਕੋਰਟ ਫੈਸਲਾ ਦੇ ਚੁੱਕੀ ਕਿ ਜਨਾਬ ਉਰਦੂ ਨੂੰ ਸਰਕਾਰੀ ਜ਼ੁਬਾਨ ਦੇ ਤੌਰ 'ਤੇ ਨਾਫਜ਼ ਕੀਤਾ ਜਾਏ, ਠੀਕ ਹੈ। ਤੁਸੀਂ ਅੱਜ ਵੀ ਖਤੋ ਕਿਤਾਬਤ ਕਾਹਦੇ 'ਚ ਕਰਦੇ? ਲੇਕਿਨ ਉਹਦੇ ਆਪਣੇ ਫੈਸਲੇ ਇੰਗਲਿਸ਼ ਦੇ ਵਿੱਚ ਨੇ ਭਾਜੀ। ਗੱਲ ਵੀ ਤੇ ਇੱਥੇ ਆ ਗਈ ਨਾ, ਠੀਕ ਹੈ, ਕਿ ਸਾਡਾ ਬਦਕਿਸਮਤੀ ਦੇ ਨਾਲ ਅਸ਼ਰਾਫੀਆ ਅੱਜ ਵੀ, ਤੁਸੀਂ ਸੁਪਰੀਮ ਕੋਰਟ ਦੀ ਅਸੀਂ ਉਹ ਥੋੜ੍ਹਾ ਜਿਹਾ ਭਲਾ ਹੋਇਆ ਕਾਜ਼ੀ ਸਾਹਿਬ ਦਾ ਕਿ ਉਹਨਾਂ ਨੇ ਜਨਾਬ ਉਹ ਲਾਈਵ ਨਸ਼ਰ ਕਰਕੇ ਸਾਨੂੰ ਆਪਣੀ ਔਕਾਤ ਵਿਖਾਤੀ। ਸਾਦਾ ਲਫ਼ਜ਼ਾਂ ਦੀ ਗੱਲ ਹੈ ਕਿ ਭਾਈ ਅਸੀਂ ਸੋਚਣੇ ਆ ਪਤਾ ਨਹੀਂ ਕਿੱਡੀ ਕੁ ਵੱਡੀ ਹੈ, ਉਹ ਮੈਨੂੰ ਕੋਈ ਪਰਿਆ ਪੰਚਾਇਤ ਨਾਲੋਂ ਵੱਡੀ ਅਦਾਲਤ ਨਹੀਂ ਲੱਗੀ ਮਾਜ਼ਰਤ ਨਾਲ, ਠੀਕ ਹੈ। ਉਹ ਡਿੰਗੇ ਸਿੱਧੇ ਫਿਕਰੇ ਬੋਲ ਕੇ ਸਾਨੂੰ ਮੁਤਾਸਰ ਤੇ ਕਰ ਸਕਦੇ ਨੇ, ਲੇਕਿਨ ਫੈਸਲੇ ਲੰਮੇ ਚੌੜੇ ਕੰਮ। ਤੁਸੀਂ ਅਗਰ ਇਹਨੂੰ ਇਸ ਚੀਜ਼ ਨੂੰ ਵੀ ਥੋੜ੍ਹਾ ਜਿਹਾ ਹੋਰ ਥੱਲੇ ਲੈ ਜਾਓ ਨਾ, ਨੈਰੋ ਕਰੋ। ਮੁਆਸ਼ਰੇ ਦੇ ਅੰਦਰ ਜਦੋਂ ਇਨਸਾਫ ਦਾ ਮਤਲਬ ਇਹ ਨਹੀਂ ਹੁੰਦਾ ਕਿ ਲੜਾਈ ਹੋ ਗਈ ਤਾਂ ਉਹਦਾ ਹੀ ਫੈਸਲਾ ਹੋਣਾ। ਇਨਸਾਫ ਹੁੰਦਾ ਕੀ? ਇਨਸਾਫ ਬੇਸਿਕਲੀ ਇਹ ਹੁੰਦਾ ਮੁਆਸ਼ਰੇ ਦੇ ਬੁਨਿਆਦੀ ਹਕੂਕ ਦਾ ਤਹੱਫਜ਼ ਕੀਤਾ ਜਾਏ। ਔਰ ਬੁਨਿਆਦੀ ਹਕੂਕ ਦੇ ਵਿੱਚ ਤੁਹਾਡੀ ਖੁਰਾਕ, ਤੁਹਾਡਾ ਰੋਜ਼ਗਾਰ, ਤੁਹਾਡੀ ਸਿਹਤ, ਤੁਹਾਡੀ ਐਜੂਕੇਸ਼ਨ, ਠੀਕ ਹੈ, ਇਹ ਸਾਰੀਆਂ ਉਹ ਚੀਜ਼ਾਂ ਨੇ ਜਿਹੜੇ ਬੁਨਿਆਦੀ ਹਕੂਕ ਨੇ। ਅਤੇ ਬੁਨਿਆਦੀ ਹਕੂਕ ਨਾਂ ਦੀ ਸ਼ਾਇਦ ਸਾਡੇ ਮੁਲਕ ਦੇ ਅੰਦਰ ਮਾਜ਼ਰਤ ਨਾਲ ਹੈ ਹੀ ਕੋਈ। ਰਹੀ ਗੱਲ ਆਟੇ ਦੀ ਲੈਣ ਵਾਲੀ, ਆਟੇ ਦੀ ਕਮੀ ਕੋਈ ਨਹੀਂ ਸਾਡੇ ਮੁਲਕ ਦੇ ਵਿੱਚ। ਸਾਡਾ ਮੁਲਕ 70% 65 ਤੋਂ 70% ਜ਼ਰਾਅਤ ਦੇ ਨਾਲ ਵਬਸਤਾ ਹੈ ਭੱਟੀ ਸਾਹਿਬ। ਔਰ 65-70% ਜ਼ਰਾਅਤ ਦੇ ਨਾਲ ਮੁੰਸਲਿਕ ਮੁਲਕ ਵੀ ਜਿਹੜਾ, ਅਗਰ ਉਹਦੇ ਵਿੱਚ ਵੀ ਆਟੇ ਦੀ ਲਾਈਨ 'ਚ ਤੁਹਾਨੂੰ ਖਲੋਣਾ ਪੈਂਦਾ, ਹੁੰਦਾ ਕੀ ਹੈ? ਹੁੰਦਾ ਇਹ ਵੇ, ਤੁਸੀਂ ਇਸ ਚੀਜ਼ ਨੂੰ ਸਮਝਦੇ ਹੋਵੋਗੇ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਕਣਕ ਹੁੰਦੀ ਹੈ ਨਾ ਕਿਸਾਨ ਕੋਲ ਜੀ, ਉੱਥੋਂ ਜਾਂਦੀ ਕੌੜੀਆਂ ਦੇ ਭਾਅ ਜੀ, ਅੱਗੇ ਵਿੱਚ ਬਰੋਕਰ ਨੇ, ਠੀਕ ਹੈ। ਉਹ ਸਾਡੇ ਇੱਕ ਡਾਕਟਰ ਸਾਹਿਬ ਹੁੰਦੇ ਸਨ, ਅੱਜ ਕੱਲ੍ਹ ਅਮਰੀਕਾ ਹੁੰਦੇ ਨੇ, ਉਹ ਕਹਿੰਦੇ ਹੁੰਦੇ ਨੇ ਦਲਾਲ ਨੇ ਵਿੱਚ। ਇਹ ਥੋੜ੍ਹਾ ਸਖਤ ਲਫ਼ਜ਼ ਹੋ ਜਾਂਦਾ, ਲੇਕਿਨ ਬਰੋਕਰ ਦਾ ਮਤਲਬ ਦਲਾਲ ਹੀ ਹੁੰਦਾ, ਠੀਕ ਹੈ, ਰਾਈਟ। ਇਹ ਮੁਲਕ ਦਲਾਲ ਚਲਾ ਰਹੇ ਨੇ, ਉਹ ਦਲਾਲ ਚੁੱਕਦੇ ਨੇ ਇੱਥੋਂ ਦਾ ਮਾਲ, ਜਿੱਥੇ ਸੌਦਾ ਬੋਲੀ ਚੰਗੀ ਲੱਗਦੀ ਹੈ ਉਹ ਆਪਣਾ ਮਾਲ ਚੁੱਕ ਕੇ ਬਾਹਰ ਸੁੱਟ ਦਿੰਦੇ ਨੇ, ਠੀਕ। ਬਾਅਦ 'ਚ ਜਦੋਂ ਉਹਦੀ ਕਿੱਲਤ ਪੈਦਾ ਹੋ ਜਾਂਦੀ ਹੈ, ਠੀਕ, ਫਿਰ ਜਨਾਬ ਜਿਹੜੇ ਕੋਈ ਥੱਕਾ ਜਿਹਾ ਮੁਲਕ ਹੁੰਦਾ ਹੈ ਨਾ,
ਜਿਹਦੀ ਨਹੀਂ ਵਿਕਦੀ ਹੁੰਦੀ, ਉਹ ਚੂਹੇ ਲੱਗਿਆਂ ਵਾਲੀ, ਉਹ ਉੱਧਰੋਂ ਕਣਕ ਚੁੱਕ ਲੈਂਦੇ। ਮੰਗਵਾ ਲੈਂਦੇ ਨੇ। ਉਹ ਹੀ ਪੀ ਪੂ ਕੇ, ਸ਼ੂਗਰ ਮਿਲਾਂ ਇਹਨਾਂ ਦੀਆਂ, ਫਲੋਰ ਮਿਲਾਂ ਇਹਨਾਂ ਦੀਆਂ, ਠੀਕ ਹੈ, ਕਿਹਦੀਆਂ ਨੇ? ਸਾਡੀਆਂ ਅਸ਼ਰਾਫੀਆ ਦੀਆਂ। ਉਹ ਫਿਰ ਉਹ ਸਾਡੇ ਨਾਲੋਂ ਖੇਡਦੇ ਨੇ ਬੇਸਿਕਲੀ, ਠੀਕ ਹੈ। ਅਰੇ ਅਸੀਂ ਇਸੇ ਚੱਕਰ 'ਚ ਹੀ ਆ ਕਿ ਹੋ ਸਾਡਾ ਭਲਾ ਹੋਣ ਡਿਆ, ਪੈਸੇ ਵੀ ਸਾਡੇ, ਕਣਕ ਵੀ ਸਾਡੀ, ਮਿਹਨਤ ਵੀ ਸਾਡੀ, ਯਾਨੀ ਸਾਡੀਆਂ ਜੁੱਤੀਆਂ ਸਾਡੇ ਸਿਰ 'ਚ ਸਾਡੇ ਮਾਰ ਸਿਰ। ਕੇ ਉਹ ਇਹ ਇਹ ਜੇ ਸਾਦਾ ਲਫ਼ਜ਼ਾਂ ਦੀ ਗੱਲ ਹੈ ਵੇ। ਤੇ ਇਹਨਾਂ ਮਾਰਦਿਆਂ ਰਹਿਣਾ, ਜਿੰਨੀ ਦੇਰ ਅਸੀਂ ਖੁੱਲ ਕੇ ਨਹੀਂ ਉੱਠਾਂਗੇ ਜਾਂ ਆਮ ਆਵਾਮ ਜਿਹੜੀ ਹੈ ਉਹ ਆਪਣੇ ਹੱਕ ਦੇ ਆਪਣੇ ਹੱਕ ਵਾਸਤੇ ਵਾਸਤੇ ਨਹੀਂ ਨਹੀਂ ਬੋਲੇਗੀ। ਬੋਲੇਗੀ। ਮੈਂ ਕਹਿੰਦਾ ਕਿ ਚਪੇੜਾਂ ਮਾਰਨੀਆਂ ਚਾਹੀਦੀਆਂ ਜੀ। ਮੇਰੇ ਕੋਲ ਅਗਰ ਸੁਣਨ ਲੱਗੇ ਨਾ ਕੋਈ ਬੰਦਾ ਆ ਕੇ ਆਖੇ ਕਿ ਇਹ ਬੋਰੀ ਫੜਨਾ ਤੇ ਜਰਾ ਫੋਟੋ ਖਿਚਵਾ, ਉਹਦੇ ਮੂੰਹ ਥੱਪੜ ਮਾਰੇ ਕਿ ਭਾਈ ਤੂੰ ਮਾਮਾ ਲੱਗਦਾ, ਨਹੀਂ ਤੇ ਦੇ ਘਰ ਲੈ ਜਾ। ਜੱਟ ਸਾਹਿਬ ਬੜੀ ਮਿਹਰਬਾਨੀ, ਇਹ ਤਕਲੀਫ ਹੁੰਦੀ ਹੈ ਬਹੁਤ ਯਾਰ, ਸ਼ੁਕਰੀਆ। ਅਸੀਂ ਇਸ ਤਰ੍ਹਾਂ ਦੇ ਲੋਕ ਨਹੀਂ ਹੈ, ਲੇਕਿਨ ਤਕਲੀਫ ਹੁੰਦੀ ਹੈ। ਮੈਂ ਆਪਣੇ ਇਸ ਪ੍ਰੋਗਰਾਮ ਦੇ ਤਵੱਸਤ ਦੇ ਨਾਲ ਤੁਹਾਡੀ ਮੌਜੂਦਗੀ ਦੇ ਵਿੱਚ ਇਹ ਜਿਹੜੇ ਅਰਬਾਬੇ ਇਖਤਿਆਰ ਨੇ, ਜਿਹੜੇ ਅੱਜ ਸਾਡੇ ਰਿਜ਼ਕ ਦੇ ਵੀ ਮਾਲਕ ਬਣੇ ਨੇ, ਮਾਲਕ ਬਣੇ ਨੇ, ਇਹ ਬਣਨ ਦੀ ਫਰੌਨੀਅਤ ਕੋਸ਼ਿਸ਼ ਨਹੀਂ, ਕਰਦੇ ਵੱਡੀ ਪਏ ਸਾਹਿਬ, ਨੇ। ਇਹ ਫਰੌਨੀਅਤ ਹੈ। ਤੇ ਭਾਈ ਇੱਕ ਛੋਟੀ ਸਾਰੀ ਰਿਕੁਐਸਟ ਆ, ਛੋਟੀ ਸਾਰੀ ਅਰਜ਼ੀ ਆ। ਅਸੀਂ ਤੁਹਾਡੇ ਕੋਲੋਂ ਇਹ ਨਹੀਂ ਕਹਿੰਦੇ ਵੀ ਆਪਣੀਆਂ ਗੱਡੀਆਂ 'ਚ ਬਿਠਾ ਕੇ ਤੇ ਸਾਨੂੰ ਤੁਸੀਂ ਹੂਟੇ ਦੇਵੋ। ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਹੈਗੇ ਕਿ ਆਪਣੇ ਏਸੀ ਵਾਲੇ ਦਫ਼ਤਰ 'ਚ ਸਾਨੂੰ ਬਿਠਾਓ। ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਭਾਈ ਕਿ ਸਾਨੂੰ ਤੁਸੀਂ ਜਨਾਬ ਬੜੇ ਪ੍ਰੋਟੋਕੋਲ ਦੇਵੋ, ਬੜੀਆਂ ਇੱਜ਼ਤਾਂ ਦੇਵੋ। ਅਤੇ ਇੰਨਾ ਅਸੀਂ ਜ਼ਰੂਰ ਕਹਾਂਗੇ ਕਿ ਭਾਈ ਜਿਹੜੀ ਕੋਈ ਸਾਡੇ ਸਫੇਦ ਪੋਸ਼ ਦੀ ਥੋੜ੍ਹੀ ਜਿਹੀ ਇੱਜ਼ਤ ਹੈ ਵਾ, ਉਹਨੂੰ ਐਡਾ ਸੌਖਾ ਅਤੇ ਐਡਾ ਸਸਤਾ ਨਾ ਵੇਚੋ। ਬੇਸ਼ੱਕ ਇੱਕ ਆਟੇ ਦਾ ਥੈਲਾ ਲਾ ਕੇ ਉਹਦੇ ਬੂਹੇ 'ਤੇ ਜਾ ਕੇ ਅਤੇ ਉਹਦਾ ਢੋਲ ਨਾ ਵਜਾਓ। ਉਹਦਾ ਕੋਈ ਹੋਰ ਤਰੀਕਾ ਲੱਭ ਲਓ ਭਾਈ, ਉਹਦਾ ਕੋਈ ਬਾਇੱਜ਼ਤ ਤਰੀਕਾ ਲੱਭ ਲਓ। ਕਿਉਂਕਿ ਕੋਈ ਵੀ ਸ਼ਖਸ ਬਹਿਸੀਅਤ ਮੁਸਲਮਾਨ, ਔਰ ਇਸ ਤੋਂ ਹਟ ਕੇ ਵੀ ਅਗਰ ਅਸੀਂ ਬਹਿਸੀਅਤ ਇਨਸਾਨ ਸੋਚੀਏ ਤਾਂ ਇੱਜ਼ਤ ਨਫਸ ਤੋਂ ਬੜੀ ਕੋਈ ਚੀਜ਼ ਨਹੀਂ। ਆਟਾ ਤਾਂ ਕੁਛ ਵੀ ਨਹੀਂ ਹੈਗਾ। ਅਤੇ ਇਸ ਕੌਮ ਦੀ ਗੈਰਤ ਨੂੰ, ਇੱਜ਼ਤ ਨੂੰ ਇੰਨਾ ਸਸਤਾ ਨਾ ਕਰੋ, ਤੁਹਾਡੀ ਮਿਹਰਬਾਨੀ ਆ। ਇਹਦਾ ਕੋਈ ਹੋਰ ਤਰੀਕਾ ਲੱਭੋ। ਇਹ ਸਾਨੂੰ ਨਹੀਂ ਪਤਾ ਤੁਸੀਂ ਕਿਹੜਾ ਤਰੀਕਾ ਲੱਭਣਾ, ਲੇਕਿਨ ਜਿਹੜਾ ਤਰੀਕਾ ਤੁਸੀਂ ਅਪਣਾਇਆ ਹੋਇਆ ਵਾ ਨਾ, ਇਹ ਗਲਤ 'ਚ। ਔਰ ਅਗਰ ਇਸ ਕੌਮ ਨੂੰ ਤੁਸੀਂ ਬੇਇੱਜ਼ਤ ਕਰੋਗੇ ਅਤੇ ਉਹ ਰੱਬ ਦੀ ਲਾਠੀ ਜਿਹੜੀ ਉਹ ਬੜੀ ਬੇਆਵਾਜ਼ ਆ। ਅਸੀਂ ਤੁਹਾਨੂੰ ਕਹਿ ਕੁਛ ਵੀ ਨਹੀਂ ਸਕਦੇ। ਅਸੀਂ ਤਾਂ ਭਾਈ ਤੁਹਾਡੀ ਸੈਲਰੀ ਦੇ ਵਿੱਚੋਂ 1 ਰੁਪਈਆ ਵੀ ਜਿਹੜਾ ਉਹ ਵੀ ਨਹੀਂ ਘੱਟ ਕਰ ਸਕਦੇ, ਠੀਕ ਆ। ਲੇਕਿਨ ਤੁਹਾਡੀ ਮਿਹਰਬਾਨੀ ਆ, ਇਸ ਕੌਮ ਦੀ ਇੱਜ਼ਤ ਨੂੰ ਇੰਨਾ ਸਸਤਾ ਨਾ ਵੇਚੋ। ਅਤੇ ਪਿਆਰੇ ਵੇਖਣ ਵਾਲਿਓ, ਦੁਨੀਆ ਦੇ ਜਿਸ ਕੋਨੇ 'ਤੇ ਵੀ ਹੋ, ਹੱਸਦੇ ਰਹੋ, ਵੱਸਦੇ ਰਹੋ, ਆਪਣਾ ਖਿਆਲ ਰੱਖਿਓ। ਦੁਬਾਰਾ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਟਾਪਿਕ ਦੇ ਨਾਲ। ਰੱਬ ਰਾਖਾ।